ਮੁਜ਼ੰਮਲ ਸੋਹਣੇ ਫਸਲਾਂ ਤੇ ਹੋ ਗਈਆਂ ਨਾ ਬਹੁਤ ਚੰਗੀਆਂ। ਲੇਕਿਨ ਅੱਜ ਇੱਕ ਪੁਰਾਣੀ ਗੱਲ ਸੁਣਾਉਂਦੇ ਆ। ਗੱਲ ਹੈ ਕਿ ਮੈਂ ਸ਼ਨਾਖਤੀ ਕਾਰਡ ਕਿਸ ਤਰ੍ਹਾਂ ਬਣਾਇਆ। ਸ਼ਨਾਖਤੀ ਕਾਰਡ ਹੋ ਗਿਆ ਐਕਸਪਾਇਰ ਤੇ ਜਨਾਬ ਕੋਰੀਅਨ ਵੀਜ਼ੇ ਆ ਗਏ, ਉਹ ਜਿਹੜੇ ਹੁੰਦੇ ਨੇ ਵਰਕ ਪਰਮਿਟ ਵਾਲੇ। ਤੇ ਮੈਂ ਇੱਕ ਬੰਦੇ ਨੂੰ ਕਿਹਾ ਮੈਂ ਮੇਰਾ ਸ਼ਨਾਖਤੀ ਕਾਰਡ ਬਣਾ ਦੇ। ਉਹਨੇ ਸੱਜਣੋ ਜਨਾਬ ਸ਼ਨਾਖਤੀ ਕਾਰਡ ਵਾਸਤੇ ਅਪਲਾਈ ਕਰਤਾ। 2 ਮਹੀਨੇ ਲੰਘ ਗਏ ਤੇ 2 ਮਹੀਨਿਆਂ ਬਾਅਦ ਜਦੋਂ ਮੈਂ ਫਿਰ ਪਤਾ ਕਰਨ ਗਿਆ ਤੇ ਸ਼ਨਾਖਤੀ ਕਾਰਡ ਬਣਿਆ ਕੋਈ ਨਹੀਂ। ਮੈਨੂੰ ਫੁੱਲ ਗੁੱਸਾ, ਮੈਂ ਇੰਜ ਕਰਕੇ ਜਨਾਬ ਬੂਟ ਲਾ ਕੇ ਤੇ ਉੱਥੇ ਸਕੂਨ ਨਾਲ ਨਾ ਬਾਹਰ ਹੀ ਬਹਿ ਗਿਆ ਇਸ ਤਰ੍ਹਾਂ ਕਰਕੇ ਉਹਦੀ ਦੁਕਾਨ ਤੇ ਬਾਹਰ ਕਿ ਯਾਰ ਅਪਲਾਈ ਵੀ ਕਰਨਾ ਹੈ ਤੇ ਮੈਂ ਕੀ ਕਰਾਂ। ਖੈਰ ਉਧਰੋਂ ਇੱਕ ਮੇਰਾ ਸੱਜਣ ਲੰਘਿਆ ਤੇ ਮੈਨੂੰ ਕਹਿੰਦਾ ਕੀ ਹੋਇਆ। ਮੈਂ ਉਹਨੂੰ ਆਪਣੀ ਸਾਰੀ ਦੁੱਖ ਦੀ ਦਾਸਤਾਨ ਸੁਣਾਈ ਹੈ ਤੇ ਉਹਨੇ ਕਿਹਾ ਕੋਈ ਗੱਲ ਨਹੀਂ ਕਰ ਲੈਂਦੇ। ਨਾਦਰਾ ਦਫ਼ਤਰ ਜਨਾਬ ਸਾਡਾ ਇੱਕ ਜੂਨੀਅਰ ਹੈਗਾ ਸੀ, ਉਹਨੂੰ ਕੀਤਾ ਫੋਨ। ਉਹਨੂੰ ਕਿਹਾ ਜਨਾਬ ਕਿ ਸ਼ਨਾਖਤੀ ਕਾਰਡ ਬਣਾਉਣਾ। ਲੇਟ ਹੋ ਗਏ ਤੇ ਅਸੀਂ ਜਨਾਬ ਦੁਪਹਿਰ ਤੋਂ ਬਾਅਦ ਜਿਹੜੇ ਉਹ ਅਸੀਂ ਉੱਥੇ ਪਹੁੰਚੇ ਤੇ ਅੱਗੇ ਜਨਾਬ ਇਹ ਅਫਸਰ ਦੀ ਕੁਰਸੀ ਹੈ ਤੇ ਨਾਲ ਇੱਕ ਖਾਲੀ ਕੁਰਸੀ ਵੀ ਦੀ ਹੈ। ਜਿਹੜਾ ਬੰਦਾ ਮੇਰੇ ਨਾਲ ਗਿਆ ਉਹ ਮੈਨੂੰ ਕਹੇ ਕਿ ਭਾਜੀ ਤੁਸੀਂ ਬਹਿ ਜਾਓ ਇੱਥੇ। ਤੇ ਮੈਂ ਕਿਹਾ ਨਹੀਂ ਸਰ ਤੁਸੀਂ ਬਹਿ ਜਾਓ। ਓਕੇ ਸਰ ਤੁਸੀਂ ਬਹਿ ਜਾਓ। ਮੈਂ ਕਿਹਾ ਨਹੀਂ। ਖੈਰ ਉਹ ਜਿਹੜਾ ਟੋਕਨ ਕੱਢਣ ਵਾਲਾ ਬੰਦਾ ਅਫਸਰ ਹੈਗਾ ਉਹ ਉੱਠਿਆ, ਉਹਨੇ ਕਿਹਾ ਭਾਈ ਤੁਸੀਂ ਦੋਨੇ ਬਹਿ ਜਾਓ, ਮੈਂ ਖਲੋ ਕੇ ਕੰਮ ਕਰ ਲੈਣਾ। ਹੁਣ ਜਨਾਬ ਉਹਨੇ ਹਿਸਾਬ ਲਾਇਆ ਕਿ ਬੰਦੇ ਤੇ ਆਪਣੇ ਹੈਗੇ ਨਾ ਤੇ ਇਹਨਾਂ ਨੂੰ ਮੈਂ ਟੋਕਨ ਕੱਢ ਕੇ ਦਿਆਂ ਤਾਂ ਕਿ ਇਹਨਾਂ ਦਾ ਸ਼ਨਾਖਤੀ ਕਾਰਡ ਛੇਤੀ ਬਣ ਜੇ। ਟੋਕਨ ਦੀ ਉਹਨੇ ਕੈਟਾਗਰੀ ਕੀ ਰੱਖੀ ਹੈ ਮੇਰੇ ਵੱਲ ਦੇਖ ਕੇ। ਟੋਕਨ ਦੀ ਕੈਟਾਗਰੀ ਰੱਖੀ ਹੈ ਸੀਨੀਅਰ ਮਜ਼ਦੂਰ, ਸੀਨੀਅਰ ਸਿਟੀਜ਼ਨ ਮਜ਼ਦੂਰ, ਕਿ ਉਹਨੂੰ ਕੋਈ ਡੱਕੇ ਹੀ ਨਾ। ਖੈਰ ਜਨਾਬ ਫਿਰ ਅਸੀਂ ਜਿਲੇ ਉਹ ਕੈਟਾਗਰੀ ਲੈ ਕੇ ਪਹੁੰਚ ਗਏ। ਉਹਨੇ ਇਸ ਤਰ੍ਹਾਂ ਕਰਕੇ ਜਨਾਬ ਮੇਰੀ ਫੋਟੋ ਖਿੱਚੀ ਹੈ ਤੇ ਬਾਹਰ ਗਏ ਆ ਤੇ ਬਾਹਰ ਨਾਲ ਹੀ ਅਗਲੀ ਸਾਈਡ ਤੇ ਬੈਂਕ ਹੈਗਾ ਤੇ ਬੈਂਕ ਵਾਲੇ ਫੁੱਲ ਸਤੇ ਦੇ ਨਾਲ। ਈਵਨ ਕਿ ਉਹਨਾਂ ਨੇ ਬਾਹਰ ਲਿਖ ਕੇ ਲਾਇਆ ਦਾ ਕਿ ਸਾਡੇ ਕੋਲ ਕੋਈ ਟੈਸਟੇਸ਼ਨ ਨਾ ਕਰਾਉਣਾ ਇਸ ਸ਼ਨਾਖਤੀ ਕਾਰਡ ਲਈ। ਅਸੀਂ ਜਾਹਲ ਪੱਕੇ ਚਲੇ ਗਏ ਆ, ਵੜ ਗਏ ਉਸੇ ਬੈਂਕ 'ਚ ਗਏ ਆ ਤੇ ਅੱਗੇ ਮੈਨੇਜਰ ਸਾਹਿਬ ਨਹੀਂ ਬੈਠੇ ਤੇ। ਖੈਰ ਜਿਹੜੇ ਮੈਨੇਜਰ ਸਾਹਿਬ ਆਏ ਨਾ ਤੇ ਮੈਂ ਜਨਾਬ ਜਿਹੜਾ ਇੱਕ ਬੰਦੇ ਦੇ ਅੰਦਰ ਕੀੜਾ ਨਹੀਂ ਹੁੰਦਾ ਪੁਰਾਣਾ, ਮੇਰੇ ਅੰਦਰ ਇੱਕ ਕੀੜਾ। ਮੈਂ ਮੈਨੇਜਰ ਨੂੰ ਜਨਾਬ ਅੰਗਰੇਜ਼ੀ 'ਚ ਸਾਰੀ ਗੱਲ ਸੁਣਾਈ ਹੈ ਕਿ ਮੇਰਾ ਸ਼ਨਾਖਤੀ ਕਾਰਡ ਟੈਸਟ ਕਰ ਦੇ, ਫਲਾਂ ਕਰ ਦੇ, ਢੀਂਗ ਕਰ ਦੇ। ਮੈਨੇਜਰ ਨੇ ਇੱਕ ਵਾਰੀ ਮੇਰੇ ਵੱਲ ਦੇਖਿਆ, ਉਹਨੇ ਸੋਚਿਆ ਕਿ ਬੜੀ ਗੱਲ ਹੈ, ਮੁੰਡੇ ਨੇ ਬੜਾ ਰੱਟਾ ਲਾਇਆ ਦਾ ਸੀ। ਇੰਨਾ ਰੱਟਾ ਲਾਉਣ ਦੇ ਬਾਵਜੂਦ ਵੀ ਬਾਬਾ ਜੀ ਨੂੰ ਭੁੱਲੀ ਨਹੀਂ। ਖੈਰ ਮੈਨੇਜਰ ਨੇ ਟੈਸਟੇਸ਼ਨ ਕਰਤੀ ਤੇ ਅਸੀਂ ਵਾਪਸ ਪਹੁੰਚ ਗਏ ਫਿਰ ਸ਼ਨਾਖਤੀ ਕਾਰਡ ਦਫ਼ਤਰ। ਉਹ ਬੜੇ ਹੈਰਾਨ ਹੋਏ ਕਿ ਐਡੀ ਛੇਤੀ ਟੈਸਟੇਸ਼ਨ ਕਰਾ ਕੇ ਆ ਵੀ ਗਏ ਨਾ। ਉਹਨਾਂ ਨੂੰ ਟੈਸਟੇਸ਼ਨ ਜਮ੍ਹਾਂ ਕਰਾਈ ਤੇ ਪਹੁੰਚ ਗਈਆਂ। ਫਿਰ ਅਸੀਂ ਜ਼ਿਲ੍ਹੇ ਘਰ ਤੇ ਮੇਰੇ ਰਸਤੇ 'ਚ ਪਤਾ ਲੱਗਾ ਕਿ ਜਨਾਬ ਜਿੱਥੋਂ ਟੈਸਟੇਸ਼ਨ ਕਰਾਉਣ ਗਏ ਸੀ ਚਾਦਰ ਉੱਥੇ ਹੀ ਭੁੱਲ ਆਏ ਦੇ ਆ। ਲੋ ਕਰ ਲੋ ਗੱਲ। ਖੈਰ ਫਿਰ ਜਨਾਬ ਉੱਥੋਂ ਜਾ ਕੇ ਫਿਰ ਚਾਦਰ ਮੰਗ ਕੇ ਲਿਆਂਦੀ ਬੈਂਕ 'ਚੋਂ। ਤੇ ਸੱਜਣੋ ਇਹ ਹੀ ਮੇਰੀ ਕਹਾਣੀ, ਮੇਰੀ ਜ਼ੁਬਾਨੀ ਕਿ ਮੈਂ ਐਡੀ ਛੇਤੀ ਸ਼ਨਾਖਤੀ ਕਾਰਡ ਕਿਸ ਤਰ੍ਹਾਂ ਬਣਾਇਆ। ਤੇ ਗੱਲ ਇਹ ਆ ਕਿ ਪਿਆਰਿਓ ਅੱਜ ਕੋਰੀਆ ਵਾਸਤੇ ਰਿਜ਼ਲਟ ਆਇਆ ਲੋਕਾਂ ਦਾ। ਬੜੇ ਲੋਕਾਂ ਦਾ ਨਾਂ ਸ਼ਾਜ ਨਹੀਂ ਆਇਆ ਤੇ ਮੈਨੂੰ ਵੀ ਇੱਕ ਬੰਦੇ ਦਾ ਫੋਨ ਆਇਆ ਤੇ ਮੈਂ ਉਹਨੂੰ ਸਿਰਫ ਇੰਨੀ ਗੱਲ ਆਖੀ ਸੀ, ਤੁਹਾਨੂੰ ਵੀ ਕਹਿ ਦੇਣਾ, ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ। ਖੁਸ਼ ਰਵੋ, ਆਬਾਦ ਰਵੋ, ਚਿੱਲ ਕਰੋ ਤੇ ਮौज ਕਰੋ। ਹਰ ਪਾਸੇ ਬੜੀ ਰੋਟੀ ਆ, ਬਸ ਕਮਾਉਣ ਵਾਲੇ ਬਣ ਜਾਓ ਤੇ ਸ਼ਨਾਖਤੀ ਕਾਰਡ ਬਣਾਉਂਦੇ ਜਾਓ।